ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਣ ਵਾਖਤੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਸਭ ਨੂੰ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 3 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਬਸਰਾ, ਕਰਮਜੀਤ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਫਰਾਂਸ ਮੋਡੈਸਟੋ ਵਾਲੇ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕੌਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-700-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਅੱਜ ਅਨਾਉਂਸਮੈਂਟ ਕੀਤੀ ਆ ਕਿ ਸਕੂਲ ਦੇ ਵਿੱਚ ਹੁਣ ਬੱਚਿਆਂ ਨੂੰ ਕਰੋਨਾ ਵਾਇਰਸ ਦਾ ਜੋ ਟੀਕਾ ਆ ਉਹ ਰਿਕੁਆਇਰ ਨਹੀਂ ਹੋਊਗਾ, ਮੈਂਡੇਟਰੀ ਨਹੀਂ ਹੋਊਗਾ। ਪਹਿਲਾਂ ਇਹ ਕੰਡੀਸ਼ਨ ਲਾਈ ਗਈ ਸੀ ਤੇ ਅੱਜ ਉਹਨਾਂ ਨੇ ਇਹ ਕਰਤਾ ਵੀ ਨੋ ਲੌਂਗਰ ਉਹ ਐਕਸਪਲੋਰਿੰਗ ਐਡਿੰਗ COVID-19 ਵੈਕਸੀਨ ਟੂ ਰਿਕੁਆਇਰ ਸਕੂਲ ਵੈਕਸੀਨ ਲਿਸਟ। ਪਹਿਲਾਂ ਇਸ ਨੂੰ ਡਿਲੇ ਕਰ ਦਿੱਤਾ ਗਿਆ ਸੀ ਸਮਰ ਤੱਕ, ਪਰ ਹੁਣ ਜਿਵੇਂ ਹੀ ਕੈਲੀਫੋਰਨੀਆ ਦੇ ਆਫੀਸ਼ੀਅਲਸ ਮਈ ਮਹੀਨੇ ਤੋਂ ਬਾਅਦ ਕਰੋਨਾ ਵਾਇਰਸ ਦਾ ਜੋ ਵੀ ਕੰਡੀਸ਼ਨਸ ਆ ਉਹ ਸਾਰਿਆਂ ਨੂੰ ਚੱਕਣ ਜਾ ਰਹੇ ਆ, ਉਹਦੇ ਅਧੀਨ ਇਹ ਉਹਨਾਂ ਨੇ ਕਹਿਤਾ ਹੈ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਸਕੂਲ ਬੱਚੇ ਜਾਂਦੇ ਆ ਜਿਨ੍ਹਾਂ ਨੂੰ ਟੀਕੇ ਲਵਾਉਣ ਦੀ ਲਿਸਟ ਹੁੰਦੀ ਆ, ਉਹਦੇ ਵਿੱਚ ਹੁਣ ਕੋਵਿਡ ਦੀ ਲਿਸਟ ਨਹੀਂ ਹੋਊਗੀ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਇਹ ਦੱਸਿਆ ਵੀ ਆਪਾਂ ਐਮਰਜੈਂਸੀ ਰੂਲ ਕੋਵਿਡ ਦੇ ਸੰਬੰਧ ਦੇ ਵਿੱਚ ਸੀ ਉਸ ਨੂੰ ਰਿਮੂਵ ਕਰਨ ਜਾ ਰਹੇ ਆ। ਸੋ ਹੁਣ ਬੱਚਿਆਂ ਨੂੰ ਜਿਹੜਾ ਆ ਉਹ ਕੰਪਲਸਰੀ ਨਹੀਂ ਹੈ ਵੀ ਉਹ ਕੋਵਿਡ ਦਾ ਟੀਕਾ ਲਵਾਉਣ। ਜੀ, ਇਸ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਪਿਛਲੇ ਸਾਲ ਦੇ ਵਿੱਚ ਕਈ ਜਿਹੜੇ ਸਿਹਤ ਅਧਿਕਾਰੀ ਤੇ ਲੋਕ ਤੇ ਪੇਰੈਂਟਸ ਆ ਉਹਨਾਂ ਦੇ ਸਿੰਘ ਫਸਦੇ ਰਹੇ, ਜਿਸ ਦੇ ਵਿੱਚ ਉਹ ਕਹਿੰਦੇ ਸੀਗੇ ਵੀ ਇਸ ਨੂੰ ਜ਼ਰੂਰੀ ਨਹੀਂ ਹੋਣਾ ਚਾਹੀਦਾ। ਉਸ ਟਾਈਮ ਦੇ ਉੱਤੇ ਇਸ ਨੂੰ ਜ਼ਰੂਰੀ ਕਰਨ ਦੀ ਮੰਗ ਵੀ ਜਿਹੜੀ ਉਹ ਉੱਠਦੀ ਰਹੀ ਸੀ, ਪਰ ਇਵੈਂਚੁਅਲੀ ਜਿਹੜੇ ਉਹ ਅੱਜ ਇਹਨਾਂ ਨੇ ਇਹ ਫੈਸਲਾ ਲਿਆ ਆ। ਨਾਲ ਹੀ ਕੈਲੀਫੋਰਨੀਆ ਦੇ ਦੁਆਰਾ ਕੋਵਿਡ ਦੀ ਜਿਹੜੀ ਸਟੇਟ ਆਫ ਐਮਰਜੈਂਸੀ ਆ ਉਹ 28 ਫਰਵਰੀ ਨੂੰ ਖਤਮ ਹੋਣ ਜਾ ਰਹੀ ਆ। ਸੋ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਸਟੇਟ ਆਫ ਐਮਰਜੈਂਸੀ ਆ ਉਹ ਸਮਾਪਤ ਜਿਹੜੀ ਹੋਊਗੀ। ਗਵਰਨਰ ਦੇ ਕੋਲ ਜਿਹੜੀਆਂ ਵਾਧੂ ਸ਼ਕਤੀਆਂ ਸਟੇਟ ਆਫ ਐਮਰਜੈਂਸੀ ਦੇ ਤਹਿਤ ਆਉਂਦੀਆਂ ਆ ਉਹ ਇੱਕ ਹਿਸਾਬ ਦੇ ਨਾਲ ਵਾਪਸ ਲੈ ਲਈਆਂ ਜਾਣਗੀਆਂ। ਉਧਰ ਬਾਈਡਨ ਹੁਣਾਂ ਨੇ ਜਿਹੜੀ ਫੈਡਰਲ ਤੌਰ ਦੇ ਉੱਤੇ ਪਬਲਿਕ ਹੈਲਥ ਐਮਰਜੈਂਸੀ ਆ ਉਸ ਨੂੰ ਮਈ ਮਹੀਨੇ ਦੇ ਵਿੱਚ ਸਮਾਪਤ ਕਰਨ ਦਾ ਆਲਰੇਡੀ ਫੈਸਲਾ ਲੈ ਚੁੱਕੇ ਆ। 500 ਤੋਂ ਵੱਧ ਜਿਹੜੀਆਂ ਹਰਜੋਤ ਸਿੰਘ ਜੀ ਲੀਗਲ ਤੇ ਪਾਲਿਸੀ ਮੈਜਰਸ ਕੋਵਿਡ ਦੀ ਇਸ ਐਮਰਜੈਂਸੀ ਦੇ ਤਹਿਤ ਜਿਹੜੀਆਂ ਉਹ ਲਈਆਂ ਗਈਆਂ ਸੀਗੀਆਂ, ਸੋ ਇਵੈਂਚੁਅਲੀ ਉਹ ਸਾਰੀਆਂ ਵਾਪਸ ਹੋਣਗੀਆਂ। ਜੀ, ਅਗਲੀ ਖਬਰ ਵੱਲ ਚਲੀਏ ਤੇ 2 ਜਾਣਿਆਂ ਨੂੰ ਟਲੈਰੀ ਕਾਉਂਟੀ ਦੇ ਵਿੱਚ ਅਰੈਸਟ ਕੀਤਾ ਗਿਆ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਹਫ਼ਤੇ ਆਪਾਂ ਖਬਰ ਸਾਂਝੀ ਕਰਦੇ ਰਹੇ ਹਾਂ ਵੀ ਕਿਸ ਤਰ੍ਹਾਂ 6 ਜਾਣਿਆਂ ਨੂੰ ਟਲੈਰੀ ਕਾਉਂਟੀ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਜਿਹਦੇ ਵਿੱਚ ਇੱਕ ਮਦਰ ਵੀ ਸੀ ਤੇ 10 ਸਾਲਾਂ ਦਾ ਉਹਨਾਂ ਦਾ ਬੱਚਾ ਵੀ ਸੀ। ਇਹ ਕਾਰਟੇਲ ਸਟਾਈਲ ਮੈਸਕੇਅਰ ਕੀਤਾ ਗਿਆ ਸੀ। ਇਹਦੇ ਸੰਬੰਧ ਦੇ ਵਿੱਚ ਜੋ ਸਸਪੈਕਟਸ ਆ ਜਿਨ੍ਹਾਂ ਨੂੰ ਫੜਿਆ ਗਿਆ ਉਹਨਾਂ ਚੋਂ ਇੱਕ ਦਾ ਨਾਂ ਐਂਜਲ ਯੂਰੀਆਰਟੇ 35 ਸਾਲਾਂ ਦਾ, ਨੋਆ ਬੀਅਰਡ 25 ਸਾਲਾਂ ਦਾ ਹੈਗੇ। ਕਹਿੰਦੇ ਜੋ ਨੋਟੈਨੋ ਗੈਂਗ ਆ ਟੋਲੈਰੀ ਕਾਉਂਟੀ ਦਾ ਉਹਦੇ ਬੜੇ ਵੈਲ ਨੋਨ ਮੈਂਬਰ ਹੈਗੇ ਆ। ਟੋਲੈਰੀ ਕਾਉਂਟੀ ਦੇ ਸ਼ੈਰਿਫ ਮਾਈਕ ਬੋਡਰੀਓਕਸ ਨੇ ਇਹ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ। ਜਨਵਰੀ 16 ਨੂੰ ਸ਼ੂਟਿੰਗ ਹੋਈ ਸੀ ਜਿਹਦੇ ਵਿੱਚ 6 ਜਾਣਿਆਂ ਦੀ ਉਸ ਟਾਈਮ ਦੇ ਉੱਤੇ ਮੌਤ ਹੋ ਗਈ ਸੀ। ਜਿਹੜਾ ਬੀਅਰਡ ਨਾਮ ਦਾ ਬੰਦਾ ਆ ਉਸ ਨੂੰ 16 ਸਾਲਾਂ ਦੀ ਅਲੀਸਾ ਪਰਾਜ਼ ਤੇ 10 ਸਾਲਾਂ ਦਾ ਉਹਦਾ ਜਿਹੜਾ ਬੱਚਾ ਆ ਉਸ ਦੇ ਮਾਰਨ ਦੇ ਸੰਬੰਧ ਦੇ ਵਿੱਚ ਅਰੈਸਟ ਕੀਤਾ ਗਿਆ ਹੈਗਾ।
ਜੀ, ਬਿਲਕੁਲ ਹਰਜੋਤ ਸਿੰਘ ਜੀ, ਇਹ ਬਹੁਤ ਖੌਫਨਾਕ ਮੰਜ਼ਰ ਜਿਹੜਾ ਆ ਟੁਲੈਰੀ ਕਾਉਂਟੀ ਦੇ ਵਿੱਚ ਵਾਪਰਿਆ ਸੀ। 6 ਜਣਿਆਂ ਨੂੰ ਮਾਰ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚ ਇੱਕ 10 ਮਹੀਨੇ ਦਾ ਬੱਚਾ ਵੀ ਸੀਗਾ। ਉਸ ਤੋਂ ਬਾਅਦ ਦੇ ਵਿੱਚ ਟੁਲੈਰੀ ਕਾਉਂਟੀ ਦੇ ਸ਼ੈਰਿਫ ਨੇ ਦੱਸਿਆ ਸੀ 7000 ਤੋਂ ਵੱਧ ਗੈਂਗ ਮੈਂਬਰਸ ਇੱਥੇ ਰਹਿ ਰਹੇ ਨੇ, ਇਕੱਲੇ ਟੁਲੈਰੀ ਕਾਉਂਟੀ ਦੇ ਵਿੱਚ ਹੀ। ਸੋ ਇਹ 2 ਜਣਿਆਂ ਦੀਆਂ ਗ੍ਰਿਫਤਾਰੀਆਂ ਪਾਈਆਂ ਗਈਆਂ ਆ। 21 ਜਨਵਰੀ ਨੂੰ ਫਿਰ ਇੱਕ ਮੌਨਰੇ ਪਾਰਕ ਦੇ ਵਿੱਚ ਸਭ ਨੂੰ ਯਾਦ ਹੋਣਾ ਆ, ਉੱਥੇ ਸ਼ੂਟਿੰਗ ਜਿਹੜੀ ਉਹ ਹੋਈ ਸੀ। ਉਹ ਜਿਹੜਾ ਹਫ਼ਤਾ ਆ ਬਹੁਤ ਹੀ ਵਾਇਲੈਂਟ ਤੇ ਡੈਡਲੀ ਮੰਥ ਜਾਂ ਵੀਕ ਜਿਹੜਾ ਉਹ ਆਪਾਂ ਕਹਿ ਸਕਦੇ ਹਾਂ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਰਿਹਾ ਸੀ। ਸੋ ਗੋਸ਼ਨ ਕਿਲਿੰਗਸ ਦੇ ਨਾਮ ਦੇ ਨਾਲ ਇਹ ਜਿਹੜਾ ਮੈਸੇਕਰ ਆ ਉਹ ਹੁਣ ਜਾਣਿਆ ਜਾਂਦਾ ਆ। ਸੋ 2 ਗ੍ਰਿਫਤਾਰੀਆਂ ਇਸ ਦੇ ਵਿੱਚ ਪਾਈਆਂ ਗਈਆਂ ਨੇ। ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਸੈਲਮਾ ਦੇ ਵਿੱਚ ਬੀਤੇ ਦਿਨੀ ਜਿਹੜਾ ਪੁਲਿਸ ਆਫਿਸਰ ਗੋਨਜ਼ਾਲੋ ਕਰਾਸਕੋ, ਉਹਨਾਂ ਦੀ ਜਿਹੜੀ ਸ਼ੂਟਿੰਗ ਦੇ ਵਿੱਚ ਮੌਤ ਹੋ ਗਈ ਸੀ। ਆਪਾਂ ਜਿਹੜੀਆਂ ਇਹ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੀ। ਫੈਰਜ਼ਨੋ ਕਾਉਂਟੀ ਦੇ ਸ਼ੈਰਿਫ ਜੌਨ ਜ਼ਨੂਨੀ ਤੇ ਜਿਹੜੇ ਸੈਲਮਾ ਪੁਲਿਸ ਦੇ ਚੀਫ ਰੂਡੀ ਅਲਕਾਰਸ ਤੇ ਫ੍ਰੈਜ਼ਨੋ ਕਾਉਂਟੀ ਡਿਸਟ੍ਰਿਕਟ ਲੀਜ਼ਾ ਸਮਿਥ ਕੈਂਪ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਉਹ ਦੱਸਿਆ ਵੀ ਇਹ ਮੰਗਲਵਾਰ ਸ਼ੂਟਿੰਗ ਹੋਈ ਸੀਗੀ ਮਿਚਲ ਤੇ ਰੋਜ਼ ਦੇ ਜਿਹੜੇ ਆ ਇਲਾਕੇ ਦੇ ਵਿੱਚ ਤਕਰੀਬਨ ਪੌਣੇ 12 ਵਜੇ। ਸ਼ੈਰਿਫ ਜ਼ਨੂਨੀ ਨੇ ਕਿਹਾ ਵੀ ਆਫਿਸਰ ਕਰਾਸਕੋ ਇਹ ਹਰਜੋਤ ਸਿੰਘ ਜੀ ਕੁਛ ਕਹਿ ਸਕਦੇ ਵੀ 2021 ਦੇ ਵਿੱਚ ਹੀ ਆਇਆ ਸੀ। ਇੱਕ ਉਹਦੀ ਗਰਲਫ੍ਰੈਂਡ ਸੀ, ਉਹ ਇਸ ਟਾਈਮ ਪ੍ਰੈਗਨੈਂਟ ਆ ਤੇ ਉਹਦੇ ਜਿਹੜੇ ਪੇਰੈਂਟਸ ਜਿਹੜੇ ਉਹ ਹੈਗੇ ਆ। ਸੋ ਕਹਿੰਦੇ ਵੀ ਆਪਣੇ ਫਰੰਟ ਯਾਰਡ ਦੇ ਵਿੱਚ ਘਰ ਦੇ ਬਾਹਰ ਆਫਿਸਰ ਜਿਹੜੇ ਆ ਉਹ ਸੀਗੇ ਉਸ ਟਾਈਮ ਦੇ ਉੱਤੇ, ਤੇ ਪਰ ਉਹ ਉੱਥੇ ਰਹਿ ਨਹੀਂ ਸੀ ਰਿਹਾ। ਸੌਰੀ, ਜਿਹੜੇ ਆਫਿਸਰ ਆ ਉਹ ਗਏ ਸੀਗੇ ਉਸ ਇੱਕ ਹਿਸਾਬ ਦੇ ਨਾਲ ਨਥੈਨੀਅਲ ਡਿਕਸਨ ਨੂੰ ਜਿਹੜਾ ਉਹ ਫੜਨ ਦੇ ਲਈ, ਜਿਹੜਾ ਆਪਣੇ ਉਸ ਇੱਕ ਘਰ ਦੇ ਬਾਹਰ ਸੀਗਾ, ਜਿਹੜਾ ਉਹਦਾ ਘਰ ਨਹੀਂ ਸੀਗਾ। ਸੋ 23 ਸਾਲਾਂ ਦਾ ਨਥੈਨੀਅਲ ਡਿਕਸਨ ਆ, ਉਹ ਅਥਾਰਟੀਜ਼ ਨੇ ਆਇਡੈਂਟੀਫਾਈ ਕੀਤਾ ਆ ਵੀ ਆਫਿਸਰ ਕਰਾਸਕੋ ਦੀ ਜਿਹੜੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਉਹ ਜ਼ਿੰਮੇਵਾਰ ਜਿਹੜਾ ਹੋ ਸਕਦਾ ਆ। ਸੋ ਡਿਕਸਨ ਨੇ ਕਹਿੰਦੇ ਵੀ ਗੋਲੀ ਬੰਦੂਕ ਕੱਢੀ ਤੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਤੇ ਕਈ ਗੋਲੀਆਂ ਆਫਿਸਰ ਕਰਾਸਕੋ ਦੇ ਜਿਹੜੀਆਂ ਉਹ ਲੱਗੀਆਂ ਸੀਗੀਆਂ। ਸੋ ਇਹ ਗੋਸਟ ਗਨ ਹੀ ਕਹਿੰਦੇ ਬਾਅਦ ਦੇ ਵਿੱਚ ਪਤਾ ਲੱਗਾ ਆ 223 ਕੈਲੀਬਰ ਸਟਾਈਲ ਜਿਹੜੀ ਅਸਾਲਟ ਰਾਈਫਲ ਦੀ ਜਿਹੜੀ ਉਹ ਸੀਗੀ। ਸੋ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਦੇ ਵਿੱਚ ਉਹਨਾਂ ਨੂੰ ਭਰਤੀ ਕਰਾਇਆ ਗਿਆ ਸੀਗਾ, ਪਰ ਉੱਥੇ ਜਿਹੜਾ ਉਹ ਦਮ ਤੋੜ ਗਏ ਸੀਗੇ। ਸੋ ਇਹ ਨਵੀਂ ਜਿਹੜੀ ਜਾਣਕਾਰੀ ਹੋਈ ਆ ਬੀਤੇ ਦਿਨਾਂ ਦੇ ਵਿੱਚ ਸੈਲਮਾ ਪੁਲਿਸ ਡਿਪਾਰਟਮੈਂਟ ਦੇ ਦੁਆਰਾ ਆਫਿਸਰ ਕਰਾਸਕੋ ਨੂੰ ਭਾਵਭਿੰਨੀ ਸ਼ਰਧਾਂਜਲੀ ਜਿਹੜੀ ਆ ਉਹ ਭੇਂਟ ਕੀਤੀ ਗਈ। ਸੈਨ ਬਰਨਾਰਡੀਨੋ ਟਾਊਨ ਦੇ ਵਿੱਚ, ਜੋ ਕਿ ਸਦਰਨ ਕੈਲੀਫੋਰਨੀਆ ਦੇ ਵਿੱਚ ਆ, ਉੱਥੇ ਇੱਕ ਪੁਲਿਸ ਸਟੇਸ਼ਨ ਦੇ ਉੱਤੇ ਕਹਿੰਦੇ ਇੱਕ ਬੰਦਾ ਹਿਊਮਨ ਜਾ ਬੋਨਸ ਜੋ ਸਕਲ ਹੈਗੀ ਆ ਹਿਊਮਨ ਦੀ, ਉਹ ਉੱਥੇ ਛੱਡ ਗਿਆ ਤੇ ਨਾਲ ਕੁਝ ਹੋਰ ਸਮਾਨ ਵੀ ਸੀਗੀਆਂ ਉਹਦੇ ਆਈਟਮਸ। ਤੇ ਇਹ ਇਨਸੀਡੈਂਟ ਪਿਛਲੇ ਵੀਰਵਾਰ ਨੂੰ ਸਿਟੀ ਆਫ ਸੈਨ ਬਰਨਾਰਡੀਨੋ, ਜੋ ਕਿ 60 ਮੀਲ ਈਸਟ ਆਫ ਲਾਸ ਐਂਜਲਸ ਆ, ਉੱਥੇ ਵਾਪਰੀ। ਜਦੋਂ ਇਹ ਅਨਆਇਡੈਂਟੀਫਾਈ ਪਰਸਨ ਉੱਥੇ ਇਸ ਨੂੰ ਛੱਡ ਕੇ ਚਲਾ ਗਿਆ, ਕਹਿੰਦੇ ਅਪੀਅਰ ਤਾਂ ਇਦਾਂ ਹੁੰਦਾ ਵੀ ਲੱਗਦਾ ਇਦਾਂ ਵੀ ਐਨੀਮਲ ਰਿਮੇਨਸ ਹੋਣ, ਪਰ ਹਜੇ ਕਨਫਰਮ ਨਹੀਂ ਕੀਤਾ ਗਿਆ ਤੇ ਨਾ ਹੀ ਉਹ ਬੰਦਾ ਲੋਕੇਟ ਹੋਇਆ ਹੈਗਾ ਆ ਜੋ ਉੱਥੇ ਇਹ ਸਮਾਨ ਛੱਡ ਕੇ ਗਿਆ। ਸੋ ਇਮੀਡੀਏਟਲੀ ਕਹਿੰਦੇ ਭਈ ਕੋਰਨਰਸ ਆਫਿਸ ਜੋ ਹੈਗਾ ਆ ਉਹ ਇਸ ਦੀ ਇਨਵੈਸਟੀਗੇਸ਼ਨ ਕਰ ਰਿਹਾ ਵੀ ਹਿਊਮਨ ਜਾਬ ਓਨਸ ਆ ਜਾਂ ਕੋਈ ਇਹ ਹੋਰ ਜਾਬ ਓਨਸ ਹੈਗੇ ਆ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਭਾਰਤੀ ਮੂਲ ਦਾ ਜਿਹੜਾ ਇਹ ਬੰਦਾ ਉਹ FBI ਨੂੰ ਲੋੜੀਂਦਾ ਆ। ਰਵੀ ਮਹਿਤਾ ਨਾਲ ਦਾ ਇਹ ਜਿਹੜਾ ਬੰਦਾ 31 ਸਾਲਾਂ ਦਾ, ਜੇ 5 ਫੁੱਟ 11 ਇੰਚ ਦੱਸਿਆ ਜਾਂਦਾ, 160 ਪਾਉਂਡ ਦਾ ਆ। ਉਹ FBI ਲਿਟਲ ਰੌਕ ਤੇ ਜਿਹੜਾ ਐਂਟੀ ਟੈਰਰਿਸਟ ਫੋਰਸ ਵਾਲੇ ਨਿਊ ਆਰਲੀਨਸ ਵਾਲੇ ਉਸ ਦੀ ਭਾਲ ਦੇ ਵਿੱਚ ਆ। ਨੀਲ ਰਵੀ ਮਹਿਤਾ ਇਸ ਦਾ ਪੂਰਾ ਨਾਮ ਹੈਗਾ ਆ। ਕਹਿੰਦੇ ਵੀ ਇਸ ਦੇ ਕੋਲ ਅਨਰਜਿਸਟਰਡ ਡਿਸਟਰਕਟਿਵ ਡਿਵਾਈਸ ਹੋ ਸਕਦਾ ਵੀ ਬਰੂਦ ਵਰਗੀ ਜਿਹੜੀ ਸਮੱਗਰੀ ਆ ਇਸ ਦੇ ਕੋਲ ਹੋਵੇ। ਸੋ FBI ਇਸ ਦੀ ਭਾਲ ਦੇ ਵਿੱਚ ਆ। ਕਹਿੰਦੇ ਵੀ ਜੇ ਕਿਸੇ ਨੂੰ ਵੀ ਪਤਾ ਹੋਵੇ ਤਾਂ ਤੁਰੰਤ ਜਿਹੜਾ ਆ ਨੀਲ ਰਵੀ ਮਹਿਤਾ ਦੇ ਬਾਰੇ FBI ਨੂੰ ਜਾਂ ATF ਨੂੰ ਜਿਹੜਾ ਉਹ ਦੱਸੇ। ਇਹ ਜਿਹੜੇ ਦੋਨੋਂ ਇਸ ਟਾਈਮ ਏਜੰਸੀਜ਼ ਇਸ ਦੀ ਭਾਲ ਦੇ ਵਿੱਚ ਆ ਤੇ ਇਸ ਕੇਸ ਦੇ ਵਿੱਚ ਇਸ ਨੂੰ ਲੱਭਣ ਦੇ ਲਈ ਲੱਗੇ ਹੋਏ ਆ। ਇੱਕ ਤੋਂ ਵੱਧ ਡਿਸਟਰਕਟਿਵ ਡਿਵਾਈਸਿਸ ਹੋਣ ਦਾ ਵੀ ਖਦਸ਼ਾ ਜਿਹੜਾ ਇਸ ਦੇ ਬਾਬਤ ਪ੍ਰਗਟਾਇਆ ਜਿਹੜਾ ਉਹ ਜਾ ਰਿਹਾ ਆ। 31 ਸਾਲਾ ਰਵੀ ਮਹਿਤਾ FBI ਤੇ ATF ਜਿਹੜੀ ਹੈ ਐਂਟੀ ਟੈਰਰਿਸਟ ਫੋਰਸ ਉਸ ਨੂੰ ਲੱਭ ਰਹੀ ਹੈ।
ਸਦਰਨ ਕੈਲੀਫੋਰਨੀਆ ਦੇ ਵਿੱਚ ਐਮਟਰੈਕ ਸਰਵਿਸ ਨੂੰ ਬੰਦ ਕਰ ਦਿੱਤਾ ਗਿਆ ਸੀ। ਹੁਣ ਉਸ ਨੂੰ ਦੁਬਾਰਾ ਫਿਰ ਸ਼ੁਰੂ ਕੀਤਾ ਗਿਆ ਆ। ਨਾਸਾ ਸਾਇੰਟਿਸਟ ਨੇ ਜੋ ਇਹ ਸਾਰਾ ਡਾਟਾ ਵੀ ਕੱਢਿਆ ਸੀ, ਪਿਕਚਰਸ ਵੀ ਰਿਲੀਜ਼ ਕੀਤੀਆਂ ਸੀ ਕਿਸ ਤਰ੍ਹਾਂ ਔਰੇਂਜ ਕਾਉਂਟੀ ਟਰਾਂਸਪੋਰਟੇਸ਼ਨ ਸਿਸਟਮ ਜਿੱਥੋਂ ਕਿ ਐਮਟਰੈਕ ਲੰਘਦੀ ਆ ਸਮੁੰਦਰ ਦੇ ਲਾਗਿਓਂ, ਕਹਿੰਦੇ ਵੀ ਉਹ ਕੰਡੀਸ਼ਨ ਜਿਹੜੀ ਸੀ ਉਸ ਮਿੱਟੀ ਦੀ ਅਨਸਟੇਬਲ ਕੰਡੀਸ਼ਨ ਸੀ। 700 ਫੁੱਟ ਦਾ ਰੇਲ ਟਰੈਕ ਜੋ ਨਾਰਥ ਆਫ ਕੈਂਪ ਪੈਂਡਲਟਨ ਆ, ਉੱਥੇ ਦੇ ਜੋ ਰੈਜ਼ੀਡੈਂਟਸ ਆ ਉਹ ਬੜੇ ਫਿਕਰਮੰਦ ਸੀ ਵੀ ਕਿਤੇ ਜਿਹੜੀ ਟ੍ਰੇਨ ਆ ਉਹ ਸਮੁੰਦਰ ਦੇ ਵਿੱਚ ਨਾ ਡਿੱਗ ਪਵੇ। ਔਰੇਂਜ ਤੇ ਸੈਨ ਡੀਗੋ ਕਾਉਂਟੀਜ਼ ਦੋਨਾਂ ਨੇ ਰਲ ਕੇ ਐਮਟਰੈਕ ਦਾ ਜੋ ਉਹ ਜਿੰਨਾ ਵੀ ਪੋਰਸ਼ਨ ਆ 700 ਫੁੱਟ ਦਾ ਰੇਲ ਟਰੈਕ ਦਾ, ਉਸ ਨੂੰ ਦੁਬਾਰਾ ਫਿਰ ਰੈਟਰੋਫਿਟ ਕੀਤਾ ਹੈਗਾ ਤੇ ਰੈਟਰੋਫਿਟ ਕਰਕੇ ਸੈਨ ਡੀਗੋ ਯੂਨੀਅਨ ਟ੍ਰਿਬਿਊਨ ਦੇ ਮੁਤਾਬਕ ਇਹ ਟ੍ਰੇਨ ਦੁਬਾਰਾ ਫਿਰ ਚੱਲ ਪਈ ਹੈਗੀ ਆ। ਸੋ ਕਹਿੰਦੇ ਪਈ ਫॉर ਨਾਓ ਬੀਇੰਗ ਇਟ ਲੁਕਸ ਓਕੇ, ਪਰ ਫਿਊਚਰ ਦੇ ਵਿੱਚ ਫਿਰ ਇਦਾਂ ਦਾ ਕੁਝ ਹੋ ਜਾਏ ਪਤਾ ਨਹੀਂ ਹੈ। ਬਹੁਤ ਵਾਰ ਸਮੁੰਦਰ ਦੇ ਲਾਗੇ ਜੋ ਟਰੈਕ ਹੁੰਦੇ ਆ, ਜਗ੍ਹਾ ਆ, ਸਮੁੰਦਰ ਆਪਣੇ ਵਿੱਚ ਸਮਾ ਲੈਂਦਾ ਹੈ। ਜੀ ਜੀ ਆਈਆਰਐਸ ਨੇ ਅੱਜ ਇਹ ਕਿਹਾ ਆ ਵੀ ਜਿਹੜੀ ਕੈਲੀਫੋਰਨੀਆ ਮਿਡਲ ਕਲਾਸ ਟੈਕਸ ਰੀਫੰਡ ਪੇਮੈਂਟਸ ਮਿਲੀਆਂ ਸੀਗੀਆਂ ਲੋਕਾਂ ਨੂੰ, ਕੀ ਉਹਨਾਂ ਉੱਤੇ ਟੈਕਸ ਲੱਗੇਗਾ ਜਾਂ ਨਹੀਂ, ਇਸ ਦਾ ਜਿਹੜਾ ਫੈਸਲਾ ਆ ਅਗਲੇ ਹਫਤੇ ਦੇ ਵਿੱਚ ਦੱਸਣਗੇ। ਉਹ ਤਾਂ ਕੈਲੀਫੋਰਨੀਆ ਕਹਿੰਦਾ ਰਿਹਾ ਵੀ ਟੈਕਸ ਪੇਅਰਸ ਦਾ ਹੀ ਵਾਧੂ ਕਲੈਕਟਡ ਟੈਕਸ ਆ ਉਹ ਇਹਨਾਂ ਦੇ ਕੋਲ ਪਿਆ ਸੀਗਾ ਤੇ ਉਸੇ ਨੂੰ ਹੀ ਵਾਪਸ ਕੀਤਾ ਜਾ ਰਿਹਾ ਆ। ਟੈਕਸ ਲੈ ਕੇ ਟੈਕਸ ਵਾਪਸ ਕੀਤਾ ਤੇ ਹੁਣ ਉਸ ਤੇ ਟੈਕਸ ਲਾਉਣਾ ਹੈ ਕਿ ਨਹੀਂ, ਇਹ ਟੈਕਸ ਦੀ ਖੇਡ ਜਿਹੜੀ ਹਰਜੋਤ ਸਿੰਘ ਜੀ ਇਸ ਟਾਈਮ ਕੈਲੀਫੋਰਨੀਆ ਫਰੈਂਚਾਈਜ਼ ਟੈਕਸ ਬੋਰਡ ਆ ਉਹ ਖੇਡ ਰਿਹਾ ਆ। $9 ਬਿਲੀਅਨ ਦੀਆਂ ਜਿਹੜੀਆਂ ਪੇਮੈਂਟਸ ਆ ਉਹ ਇਹਨਾਂ ਨੇ ਕੀਤੀਆਂ, ਜਿਸ ਦੇ ਨਾਲ 31 ਮਿਲੀਅਨ ਕੈਲੀਫੋਰਨੀਅਨ ਟੈਕਸ ਪੇਅਰਸ ਆ ਤੇ ਉਹਨਾਂ ਦੇ ਡਿਪੈਂਡੈਂਟਸ ਨੂੰ ਬੈਨੀਫਿਟ ਜਿਹੜਾ ਉਹ ਹੋਇਆ ਸੀ। ਯੂਐਸ ਰਿਪਰੈਜ਼ੈਂਟੇਟਿਵ ਕੈਵਿਨ ਕੈਲੀ ਰੌਕਲਿਨ ਤੋਂ ਰਿਪਬਲਿਕਨ ਪਾਰਟੀ ਵੱਲੋਂ ਉਹਨਾਂ ਨੇ ਇਸ ਹਫਤੇ ਦੇ ਵਿੱਚ ਆਈਆਰਐਸ ਨੂੰ ਗੁਹਾਰ ਲਾਈ ਸੀ, ਪੁੱਛਿਆ ਸੀਗਾ ਵੀ ਬਾਈ ਕਲੈਰੀਫਾਈ ਕਰੋ ਵੀ ਇਹ ਜਿਹੜੀਆਂ ਪੇਮੈਂਟਸ ਆ ਉਹ ਟੈਕਸੇਬਲ ਹਨ ਜਾਂ ਨਹੀਂ। ਸੋ ਆਈਆਰਐਸ ਨੇ ਅੱਜ ਇਹੀ ਸਟੇਟਮੈਂਟ ਜਿਹੜੀ ਉਹ ਜਾਰੀ ਕੀਤੀ ਗਈ ਆ। ਕਹਿੰਦੇ ਵੀ ਬਹੁਤ ਸਾਰੇ ਸਵਾਲ ਸਾਨੂੰ ਪਤਾ ਹੈ ਵੀ ਸਪੈਸ਼ਲ ਟੈਕਸ ਰੀਫੰਡਸ ਦੇ ਪੇਮੈਂਟਸ ਦੇ ਸਾਡੇ ਕੋਲ ਨੇ ਤੇ ਇਹ ਅਗਲੇ ਵੀਕ ਦੇ ਵਿੱਚ ਅਸੀਂ ਸਟੇਟਸ ਨੂੰ ਤੇ ਟੈਕਸ ਪੇਅਰਸ ਨੂੰ ਇਹਨਾਂ ਦੇ ਆਨਸਰ ਜਿਹੜੇ ਉਹ ਦੇ ਦਿੱਤੇ ਜਾਣਗੇ। 1.3 ਬਿਲੀਅਨ ਡਾਲਰ ਸੈਕਰਾਮੈਂਟੋ ਦਾ ਜੋ ਇੰਟਰਨੈਸ਼ਨਲ 에ਅਰਪੋਰਟ ਆ ਉਸ ਦੇ ਐਕਸਪੈਂਸ਼ਨ ਪ੍ਰੋਜੈਕਟ ਦੇ ਉੱਤੇ ਖਰਚੇ ਜਾਣਗੇ। ਇਹ ਆਲਰੇਡੀ ਪਲਾਨ ਹੋ ਗਿਆ ਆ। ਸੈਕਰਾਮੈਂਟੋ ਇੰਟਰਨੈਸ਼ਨਲ 에ਅਰਪੋਰਟ ਦੇ ਆਪਰੇਟਰਸ ਨੇ ਅਨਾਉਂਸ ਕੀਤਾ ਵੀ 1.3 ਬਿਲੀਅਨ ਡਾਲਰ ਮਨੀ ਸਪੈਂਡ ਕੀਤਾ ਜਾਊਗਾ ਜੋ 에ਅਰਪੋਰਟ ਦੀ ਐਕਸਪੈਂਸ਼ਨ ਕੀਤੀ ਜਾਊਗੀ। ਐਸਐਮ ਫਾਰਵਰਡ ਪਲਾਨ ਜੋ ਆਉਣ ਵਾਲੇ 7 ਸਾਲਾਂ 'ਚ ਕਹਿੰਦੇ ਵੀ ਬਹੁਤ ਜ਼ਿਆਦਾ ਐਕਸਪੈਂਸ਼ਨ ਹੋ ਰਹੀ ਇਸ ਏਰੀਏ ਦੇ ਵਿੱਚ। ਸੋ ਇਸੇ ਕਰਕੇ ਜੋ ਇੰਨੇ ਪੈਸੇ ਦਿੱਤੇ ਗਏ ਆ ਕਿ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਅੱਗੇ ਵਧਾਇਆ ਜਾ ਸਕੇ। 140 ਮਿਲੀਅਨ ਡਾਲਰ ਜੋ ਆ ਪੈਡੈਸਟਰੀਅਨਸ ਵਾਕਵੇ ਜੋ ਕਨੈਕਟ ਕਰਦਾ ਟਰਮੀਨਲ ਬੀ ਟੂ ਕੌਨਕੋਰਸ ਬੀ ਨੂੰ, ਐਕਸਪੈਂਸ਼ਨ ਆਫ ਟਰਮੀਨਲ ਏ ਤੇ ਕੌਨਕੋਰਸ ਬੀ ਤੇ ਨਵੇਂ ਗੇਟ, ਹੋਰ ਐਡੀਸ਼ਨਲ ਟਿਕਟ ਕਾਊਂਟਰ, ਬੈਗੇਜ ਕਲੇਮ, ਇਸੇ ਤਰ੍ਹਾਂ ਨਵਾਂ ਟਰਮੀਨਲ ਬੀ ਪਾਰਕਿੰਗ ਗਰਾਜ, 3400 ਤੋਂ 5500 ਦੇ ਕਰੀਬ ਪਾਰਕਿੰਗ ਸਪੇਸ, ਕੰਸੋਲੀਡੇਟਡ ਗਰਾਊਂਡ ਟਰਾਂਸਪੋਰਟੇਸ਼ਨ ਸੈਂਟਰ ਫॉर ਸੈਂਟਰਲਾਈਜ਼ਡ ਟੈਕਸੀ ਰਾਈਡ ਸ਼ੇਅਰ, ਹੋਰ ਇਦਾਂ ਦੀ ਸਰਵਿਸ ਦੇ ਲਈ ਤੇ 400 ਮਿਲੀਅਨ ਡਾਲਰ ਰੈਂਟਲ ਕਾਰ ਫੈਸਿਲਿਟੀ ਦੀ ਕੰਸੋਲੀਡੇਸ਼ਨ ਦੇ ਲਈ ਖਰਚਿਆ ਜਾਊਗਾ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਹ ਇੱਕ ਨਵੀਂ ਜਿਹੜੀ ਰਿਪੋਰਟ ਆ ਉਹ ਸਾਹਮਣੇ ਆਈ ਹੈ। ਇਹ ਬਾਰਟ ਦੇ ਨਾਲ ਸੰਬੰਧਿਤ ਆ। ਬਾਰਟ ਨੇ ਕਹਿੰਦੇ ਵੀ $3.5 ਲੱਖ ਦੀ ਸਾਲਵੇਸ਼ਨ ਆਰਮੀ ਦਾ ਇੱਕ ਪ੍ਰੋਗਰਾਮ ਉਸ ਨੂੰ ਓਵਰਸਾ ਕੀਤਾ, ਉਹ ਦੇਖਿਆ ਜਿਸ ਦੇ ਨਾਲ ਮਹਿਜ ਇੱਕ ਬੰਦੇ ਨੂੰ ਟ੍ਰੀਟ ਕੀਤਾ ਗਿਆ, ਉਸ ਦਾ ਇਲਾਜ ਕੀਤਾ ਗਿਆ। ਇਹ ਆਡਿਟ ਦੇ ਵਿੱਚ ਆਇਆ ਆ। ਕਈ ਰਿਪੋਰਟ ਸਾਹਮਣੇ ਆਈਆਂ ਸੀ ਜਿਸ ਦੇ ਵਿੱਚ ਵੇਜ ਥੈਫਟ ਤੇ ਅੰਨ੍ਹੇਵਾਹ ਸਪੈਂਡਿੰਗ ਉਹ ਜਿਹੜੀ ਉਹ ਸਾਹਮਣੇ ਆਈ ਸੀ ਤੇ $2.2 ਮਿਲੀਅਨ ਦੇ ਕੌਨਫਲਿਕਟ ਆਫ ਇੰਟਰਸਟ ਦੇ ਮਾਮਲੇ ਵੀ ਸਾਹਮਣੇ ਆਏ ਸੀ। ਬੇ ਏਰੀਆ ਰੈਪਿਡ ਟ੍ਰਾਂਜ਼ਿਟ ਏਜੰਸੀ ਨੇ ਕਹਿੰਦੇ ਆ ਵੀ ਫਨਲ ਕੀਤੇ ਹੰਡਰਡਸ ਐਂਡ ਥਾਊਜ਼ੈਂਡਸ ਆਫ ਡਾਲਰ ਇੱਕ ਹੋਮਲੈਸ ਆਊਟਰੀਚ ਪ੍ਰੋਗਰਾਮ ਦੇ ਵਿੱਚ, ਜਿਸ ਨੂੰ ਕਿ ਸਾਲਵੇਸ਼ਨ ਆਰਮੀ ਰਨ ਕਰ ਰਹੀ ਸੀ। ਤੇ ਉਹਨਾਂ ਨੇ ਇਹ ਪੁਸ਼ਟੀ ਕੀਤੀ ਸਿਰਫ ਇੱਕ ਕਨਫਰਮਡ ਅਨਸ਼ੈਲਟਰਡ ਪਰਸਨ ਨੂੰ ਹੀ ਉਸ ਦੀਆਂ ਸਰਵਿਸਿਜ਼ ਮਿਲੀਆਂ ਆ। ਇੰਸਪੈਕਟਰ ਜਨਰਲ ਰਿਪੋਰਟ ਨੇ ਇਹ ਸਾਰਾ ਕੁਝ ਪਾਇਆ ਹੈਗਾ ਆ। ਸੋ ਹੁਣ ਤੁਸੀਂ ਦੇਖੋ
ਐਡੀਆਂ ਵੱਡੀਆਂ ਏਜੰਸੀਜ਼ ਜਿਨ੍ਹਾਂ ਨੂੰ ਟੈਕਸ ਪੇਅਰ ਮਨੀ ਬੇਸ਼ੁਮਾਰ ਜਿਹੜਾ ਆ ਉਹ ਵੰਡਿਆ ਜਾਂਦਾ ਆ, ਦਿੱਤਾ ਜਾਂਦਾ ਆ, ਤੇ ਉਹ ਅਸਲ ਦੇ ਵਿੱਚ ਕਰ ਕੀ ਰਹੀਆਂ ਹੁੰਦੀਆਂ ਆ, ਵਿੱਚ ਕਿੱਦਾਂ ਦੀਆਂ ਕੁੰਡੀਆਂ ਜਿਹੜੀਆਂ ਇਹਨਾਂ ਨੇ ਲਾਈਆਂ ਆ। ਜੇ ਇੰਸਪੈਕਟਰ ਜਨਰਲ ਜਾਂ ਆਡਿਟ ਵਗੈਰਾ ਨਾ ਹੋਣ ਤਾਂ ਇੱਥੇ ਤਾਂ ਪਤਾ ਹੀ ਨਾ ਲੱਗੇ ਗਾਹ ਹੀ ਜਿਹੜਾ ਆ ਉਹ ਕਿੰਨਾ ਪੈ ਜਾਵੇ। ਸੋ ਹੁਣ ਬਾਟ ਜਿਹੜੀ ਹੈ ਇੱਕ ਵਾਰੀ ਫਿਰ ਵਿਵਾਦਾਂ ਦੇ ਵਿੱਚ ਇਸ ਮਾਮਲੇ 'ਚ ਘਿਰ ਚੁੱਕੀ ਆ। ਜੀ, ਅਗਲੀ ਖਬਰ ਵੱਲ ਚਲੀਏ। ਕਲੋਵਿਸ ਫ੍ਰਿਜ਼ਨੋ ਏਰੀਏ ਦੇ ਕਲੋਵਿਸ ਵੈਸਟ ਹਾਈ ਸਕੂਲ ਦੇ ਵਿੱਚ ਅੱਜ ਲੋਕਡਾਊਨ ਕਰਨਾ ਪਿਆ। ਕਿਸੇ ਨੇ ਥ੍ਰੈਟ ਕਰ ਦਿੱਤਾ ਸੀ ਵੀ ਕਿਸੇ ਸਟੂਡੈਂਟ ਦੇ ਕੋਲ ਗਨ ਹੋ ਸਕਦੀ ਹੈਗੀ ਆ। ਕਲੋਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਸਾਰੇ ਹੀ ਪੇਰੈਂਟਸ ਨੂੰ 2:23 ਤੇ ਆਫਟਰਨੂਨ ਦੇ ਵਿੱਚ ਜੋ ਈਮੇਲ ਕਰ ਦਿੱਤੀ ਪਈ, ਇਨਵੈਸਟੀਗੇਸ਼ਨ ਚੱਲ ਰਹੀ ਹੈ, ਥ੍ਰੈਟ ਟੂ ਦ ਸੇਫਟੀ ਆਫ ਆਵਰ ਕੈਂਪਸ, ਤੇ ਬਾਅਦ ਦੇ ਵਿੱਚ ਸਾਰਾ ਕੁਝ ਚੈੱਕ ਵੀ ਕੀਤਾ ਗਿਆ ਤੇ ਕੋਈ ਮਾੜੀ ਚੀਜ਼ ਉੱਥੇ ਨਹੀਂ ਪਾਈ ਗਈ ਹੈਗੀ। ਲਿeutenant ਵਿਲ ਡੂਲੇ ਜੋ ਆ ਉਹਨਾਂ ਨੇ ਇਹ ਕਿਹਾ ਵੀ 9/11 ਤੋਂ ਬਾਅਦ ਇਹ ਸਾਰਾ ਕੁਝ ਵਾਪਰਿਆ ਹੈ ਤੇ ਸੋ ਸਕੂਲਸ ਨੂੰ ਲੈ ਕੇ ਆਪਾਂ ਬਹੁਤ ਫਿਕਰਮੰਦ ਹਾਂ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਮੋਨਸੈਂਟੋ ਨੂੰ ਇੱਕ ਵਾਰੀ ਫੇਰ ਕੰਟਰਾ ਕੋਸਟਾ ਕਾਉਂਟੀ ਦੇ ਵਿੱਚ ਸੂ ਕੀਤਾ ਗਿਆ ਆ ਤੇ 17 ਹੋਰ ਜਿਹੜੇ ਸ਼ਹਿਰ ਆ ਉਹਨਾਂ ਦੇ ਕੋਲੋਂ ਡੈਮੇਜਸ ਆ ਉਹ ਸੋਚ ਰਹੇ ਆ ਵੀ ਉਹਨਾਂ ਨੂੰ ਮਿਲਣ, ਜਿਹੜੀ ਲੈਗੇਸੀ ਆ PCBs ਦੀ, ਜਿਹੜੇ ਟੌਕਸਿਕ PCBs ਆ ਉਸ ਨੂੰ ਜਿਹੜਾ ਉਹ ਲੈ ਕੇ ਕੰਪਨੀ ਦੇ ਦੁਆਰਾ ਆਲਰੇਡੀ ਕਹਿੰਦੇ ਮਿਲੀਅਨਸ ਆਫ ਡਾਲਰ ਜਿਹੜੇ ਜ਼ਹਿਰੀਲੇ ਤੇ ਪੋਲਿਊਟ ਕੀਤੇ ਵਾਟਰ ਤੇ ਵਰਕ ਸਾਈਟਸ ਦੇ ਕਰਕੇ ਪੇ ਆਊਟ ਕੀਤੇ ਜਾ ਚੁੱਕੇ ਆ। ਸੋ ਕਾਉਂਟੀ ਦੇ ਨਾਲ 17 ਹੋਰ ਸ਼ਹਿਰ ਜਿਹੜੇ ਆ ਉਹਨਾਂ ਨੇ ਜੁੜ ਕੇ ਮੋਨਸੈਂਟੋ ਕਾਰਪੋਰੇਸ਼ਨ ਦੇ ਉੱਤੇ ਲਾਸੂਟ ਫਾਈਲ ਕੀਤਾ ਆ ਵੀ ਜਿਹੜਾ ਕਲੀਨ ਅਪ ਪੋਲਿਊਸ਼ਨ ਹੋਇਆ ਆ, ਕੈਮੀਕਲ ਕੂਲੈਂਟ ਜਿਹੜਾ ਸਾਬਕਾ ਇੱਕ ਐਗਰੀਕਲਚਰ ਜਾਇੰਟ ਜਿਹੜਾ ਆ ਕਈ ਦਹਾਕਿਆਂ ਤੱਕ ਉਹ ਜਿਹੜਾ ਫੈਲਾਉਂਦਾ ਰਿਹਾ। ਕਹਿੰਦੇ ਵੀ ਬੇ ਦੇ ਵਾਟਰਸ ਦੇ ਵਿੱਚ ਇਹ ਜ਼ਹਿਰੀਲਾ ਪਦਾਰਥ ਜਿਹੜੇ ਆ ਪਾਣੀ ਆ ਉਹ ਉਸ ਦੇ ਵਿੱਚ ਜਨਾਉਂਦੇ ਰਹੇ ਆ। ਮੋਨਸੈਂਟੋ ਤਾਂ ਹੁਣ ਕਹਿੰਦੇ ਵੀ ਸਿਨੋਨਿਮਸ ਹੈਗਾ ਆ এনवायरमेंटल ਹੈਜ਼ਰਡਸ ਦੇ ਨਾਲ। 1980 ਤੋਂ ਲੈ ਕੇ ਜਦੋਂ ਤੋਂ ਇਹ ਆਏ ਆ ਇਹਨਾਂ ਦੇ ਉੱਤੇ ਇਦਾਂ ਦੇ ਲਾਸੂਟਸ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਰਹੀਆਂ। ਪੋਲੀਕਲੋਰੀਨੇਟਡ ਬਾਈਫਿਨਲਸ ਜਾਂ ਜਿਨ੍ਹਾਂ ਨੂੰ PCBs ਆਖਿਆ ਜਾਂਦਾ ਆ ਉਹ ਇਹਦੇ ਸੈਂਟਰ ਦੇ ਵਿੱਚ ਰਹੇ ਹਨ ਤੇ ਕਹਿੰਦੇ ਵੀ ਇਸ ਕੰਪਨੀ ਦੇ ਦੁਆਰਾ ਪੂਰੇ ਮੁਲਕ ਭਰ ਦੇ ਵਿੱਚ ਜਿੰਨੇ ਵੀ ਇਹ PCBs ਪ੍ਰੋਡਿਊਸ ਹੋਏ ਆ 99% ਇਹਨਾਂ ਦੇ ਦੁਆਰਾ ਉਹ ਵਰਤੇ ਜਾਂਦੇ ਰਹੇ ਆ, ਪ੍ਰੋਡਿਊਸ ਕੀਤੇ ਗਏ ਆ। ਇਹ ਜਿਹੜੇ PCBs ਆ 1976 ਦੇ ਵਿੱਚ ਬੈਨ ਕਰ ਦਿੱਤੇ ਗਏ ਸੀਗੇ ਤੇ ਹੁਣ ਉਸ ਦੇ ਕਲੀਨ ਅਪ ਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ ਕੈਮੀਕਲ ਕੂਲੈਂਟ ਕਹਿੰਦੇ ਵਰਤਿਆ ਆ ਉਹਦੇ ਨਾਲ ਵੀ ਪੋਲਿਊਸ਼ਨ ਹੋਇਆ ਆ ਤੇ ਹੁਣ ਕੰਟਰਾ ਕੋਸਟਾ ਕਾਉਂਟੀ ਤੇ 17 ਹੋਰ ਸ਼ਹਿਰ ਇਸ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਆ। ਜੀ, ਅਗਲੀ ਖਬਰ ਵੱਲ ਚਲੀਏ। ਬੇ ਏਰੀਏ ਦੇ ਵਿੱਚ ਹੋਰ ਕੰਪਨੀਆਂ ਨੇ ਅੱਜ ਲੇ ਆਫ ਕੀਤੀ ਹੈਗੀ ਆ। ਨਵੀਂ ਨਿਊ ਵੇਵ ਆਫ ਟੈਕ ਲੇ ਆਫਸ ਕਹਿੰਦੇ 1200 ਦੇ ਕਰੀਬ ਬੇ ਏਰੀਏ ਦੀਆਂ ਜੌਬਸ ਨੂੰ ਐਲੀਮੀਨੇਟ ਕਰਨ ਜਾ ਰਹੇ ਆ। 6 ਵੱਡੀਆਂ ਬੇ ਏਰੀਏ ਦੀਆਂ ਟੈਕ ਕੰਪਨੀਆਂ ਜਿਨ੍ਹਾਂ ਦੇ ਵਿੱਚ ਲੈਮ ਰਿਸਰਚ ਆ, ਸੇਲਸਫੋਰਸ, ਵਰਕਡੇ, ਸਪਲੰਕ, ਨੈਟ ਐਪ ਤੇ ਆਟੋਡੈਸਕ ਇਹਨਾਂ ਨੇ ਡਿਸਕਲੋਜ਼ ਕੀਤਾ ਹੈ ਵੀ 1237 ਦੇ ਕਰੀਬ ਨਵੀਆਂ ਜੌਬਸ ਬੇ ਏਰੀਏ ਲੋਕੇਸ਼ਨ ਦੇ ਵਿੱਚੋਂ ਐਲੀਮੀਨੇਟ ਕੀਤੀਆਂ ਜਾਊਗੀਆਂ। WARN ਨੋਟਿਸਸ ਫਾਈਲ ਕਰ ਦਿੱਤੇ ਗਏ ਆ ਸਟੇਟ ਇੰਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਦੇ ਕੋਲ। ਲੈਮ ਰਿਸਰਚ 400 ਦੇ ਕਰੀਬ ਜੌਬਸ ਈਸਟ ਵੇ ਦੇ ਵਿੱਚ ਕੱਟਣ ਜਾ ਰਹੀ ਆ। 200 ਇਹਦੇ ਵਿੱਚੋਂ ਫਰੀਮੌਂਟ ਦੇ ਵਿੱਚ ਹੈਗੇ ਆ ਤੇ 200 ਲਿਵਰਮੋਰ ਏਰੀਏ 'ਚ ਆ। ਸੇਲਸ ਫੋਰਸ 258 ਜੌਬ ਸੈਨ ਫਰਾਂਸਿਸਕੋ ਦੇ ਵਿੱਚ ਕੱਟਣ ਜਾ ਰਹੀ ਹੈ। ਇਹ ਤੋਂ ਪਹਿਲਾਂ 752 ਜੌਬਸ ਸੈਨ ਫਰਾਂਸਿਸਕੋ 'ਚ ਆਲਰੇਡੀ ਕੱਟੀਆਂ ਗਈਆਂ। ਵਰਕਡੇ ਪਲੈਜ਼ੈਂਟਨ ਏਰੀਏ 'ਚ 196 ਦੇ ਕਰੀਬ ਜੌਬਸ ਐਲੀਮੀਨੇਟ ਕਰਨ ਜਾ ਰਹੇ ਆ। ਸਪਲੰਕ 174 ਪੋਜੀਸ਼ਨ ਜਿਹਦੇ ਵਿੱਚੋਂ 73 ਸੈਨੋਜ਼ੇ 'ਚ ਆ, 67 ਸੈਨ ਫਰਾਂਸਿਸਕੋ ਦੇ, 34 ਰਿਮੋਟ ਪੋਜੀਸ਼ਨਸ ਆ। ਇਸੇ ਤਰ੍ਹਾਂ ਨੈਟ ਐਪ 148 ਦੇ ਕਰੀਬ ਸੈਨੋਜ਼ੇ ਦੇ ਵਿੱਚੋਂ ਜੌਬਸ ਐਲੀਮੀਨੇਟ ਕਰਨ ਜਾ ਰਹੇ ਹੈਗੇ ਆ। ਆਟੋਡੈਸਕ 61 ਦੇ ਕਰੀਬ ਆਪਣੇ ਵਰਕਰਸ ਨੂੰ ਸੈਨ ਫਰਾਂਸਿਸਕੋ ਵਾਲੇ ਆਫਿਸ ਦੇ ਵਿੱਚੋਂ ਲੇ ਆਫ ਕਰਨ ਜਾ ਰਹੇ ਆ। ਜੀ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵੱਲ ਆ ਤੇ ਮਾਰਕੀਟਸ ਦਾ ਵੀ ਜੇ ਤੁਹਾਨੂੰ ਆਪਾਂ ਹਾਲ ਅੱਜ ਦਾ ਹਰਜੋਤ ਸਿੰਘ ਜੀ ਦੱਸ ਜਾਈਏ। ਉਸ ਤੋਂ ਪਹਿਲਾਂ ਪੈਂਟਾਗਨ ਨੇ ਅੱਜ ਜਦ ਸਵੇਰੇ ਆਪਾਂ ਖਬਰਾਂ ਕਰ ਰਹੇ ਸੀ ਉਦੋਂ ਪੱਤਰਕਾਰਾਂ ਨਾਲ ਸੰਬੰਧਿਤ ਹੋ ਕੇ ਦੱਸ ਰਹੇ ਸੀ ਜਿਹੜਾ ਚੀਨੀ ਜਿਹੜਾ ਜਸੂਸੀ ਗੁਬਾਰਾ ਬਲੂਨ ਆ ਉਸ ਨੂੰ ਲੈ ਕੇ
ਚਾਈਨਾ ਕਲੇਮ ਕਰ ਰਿਹਾ ਸੀਗਾ ਵੀ ਇਹ ਸਪਾਈਂਗ ਦੇ ਲਈ ਬਲੂਨ ਨਹੀਂ ਵਰਤਿਆ ਜਾ ਰਿਹਾ ਸੀ। ਪੈਂਟਾਗਨ ਨੇ ਇਸ ਗੱਲ ਨੂੰ ਚੀਨੀਆਂ ਦੀ ਇਸ ਗੱਲ ਨੂੰ ਰੱਦ ਜਿਹੜਾ ਉਹ ਕੀਤਾ ਆ। ਸੋ ਬ੍ਰਿਗੇਡੀਅਰ ਜਨਰਲ ਪੈਟ ਰਾਈਡਰ, ਪੈਂਟਾਗਨ ਦੇ ਜਿਹੜੇ ਪ੍ਰੈਸ ਸਕੱਤਰ ਆ, ਉਹਨਾਂ ਨੇ ਹੋਰ ਇਸ ਦੇ ਬਾਬਤ ਕੋਈ ਬਹੁਤੀਆਂ ਜਾਣਕਾਰੀਆਂ ਤਾਂ ਨਹੀਂ ਜਿਹੜੀਆਂ ਉਹ ਦਿੱਤੀਆਂ, ਤੇ ਇਹ ਜਿਹੜਾ ਜ਼ਰੂਰ ਕਿਹਾ ਆ ਵੀ ਚੀਨ ਦੇ ਦੁਆਰਾ ਜਿਹੜੀ ਸਰਵੇਲੈਂਸ ਨੂੰ ਲੈ ਕੇ ਗੱਲ ਆਖੀ ਆ ਉਹ ਝੂਠੀ ਜਿਹੜੀ ਜ਼ਰੂਰ ਹੋ ਸਕਦੀ ਆ। ਸੋ ਸੈਕਟਰੀ ਆਫ ਸਟੇਟ ਐਂਟਰੀ ਬਲਿੰਕਨ, ਉਹਨਾਂ ਨੇ ਚੀਨ ਦੇ ਵਿੱਚ ਜਾਣਾ ਸੀਗਾ, ਪਰ ਉਹਨਾਂ ਨੇ ਆਪਣਾ ਜਿਹੜਾ ਇਹ ਪਲਾਨ ਆ ਉਹ ਪੋਸਟਪੋਨ ਕਰ ਦਿੱਤਾ ਗਿਆ ਆ। ਸੋ ਉੱਥੇ ਇਹ ਵੀ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਸ਼ੂਟ ਡਾਊਨ ਕਰਨ ਦੇ ਵੀ ਜਿਹੜਾ ਉਹ ਸੋਚਿਆ ਗਿਆ ਸੀਗਾ। ਮਿਲਟਰੀ ਨੇ ਕਿਹਾ ਵੀ ਉਹਨਾਂ ਨੇ ਰੂਲ ਆਊਟ ਜਿਹੜੀ ਆ ਉਹ ਆਪਸ਼ਨ ਰੂਲ ਆਊਟ ਜਿਹੜੀ ਉਹ ਕਰ ਦਿੱਤੀ ਸੀ। ਕਹਿੰਦੇ ਵੀ ਉਹ ਇਸ ਲਈ ਕਿਉਂਕਿ ਜਿਹੜੇ ਥੱਲੇ ਲੋਕ ਸੀਗੇ ਉਹਨਾਂ ਨੂੰ ਖਤਰਾ ਜਿਹੜਾ ਆ ਉਹ ਹੋ ਸਕਦਾ ਆ। 60,000 ਫੁੱਟ ਦੀ ਉਚਾਈ ਦੇ ਉੱਤੇ ਇਹ ਜਿਹੜਾ ਜਸੂਸੀ ਬਲੂਨ ਜਿਸ ਨੂੰ ਆਖਿਆ ਜਾ ਰਿਹਾ ਆ ਉਹ ਲੰਘ ਰਿਹਾ ਸੀਗਾ, ਮਨੂਵਰ ਕੀਤਾ ਜਾ ਰਿਹਾ ਸੀ ਤੇ ਆਪਣਾ ਜਿਹੜਾ ਕੋਰਸ ਆ ਉਸ ਨੂੰ ਚੇਂਜ ਕਰ ਰਿਹਾ ਸੀ। ਤੇ ਉਹਨਾਂ ਨੇ ਕਿਹਾ ਵੀ ਹਾਲ ਦੀ ਘੜੀ ਕੋਈ ਖਤਰਾ ਤਾਂ ਜਿਹੜਾ ਉਹ ਨਹੀਂ ਹੈਗਾ ਤੇ ਇਹ ਇੱਕ ਹੀ ਬਲੂਨ ਆ ਜਿਸ ਨੂੰ ਟਰੈਕ ਕੀਤਾ ਜਾ ਰਿਹਾ ਆ। ਜੀ, ਤੇ ਸਟਾਕ ਮਾਰਕੀਟ ਦੀ ਵੀ ਗੱਲ ਕਰਦੇ ਜਾਈਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਅੱਜ ਸਟਾਕ ਮਾਰਕੀਟ ਦੇ ਵਿੱਚ ਡਾਓ ਜੋਨ 'ਚ 128 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 33,926 ਤੇ ਬੰਦ ਹੋਇਆ। S&P 43 ਪੁਆਇੰਟ ਘਟ ਕੇ 4136 ਤੇ, ਨੈਸਡੈਕ 194 ਪੁਆਇੰਟ ਘਟ ਕੇ 12,007 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,877 ਪ੍ਰਤੀ ਆਉਂਸ ਆ। ਇਸ ਦੇ ਵਿੱਚ ਇਕੱਠੀ $50 ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਆ। ਕੱਚੇ ਤੇਲ ਦੀ ਕੀਮਤ ਵੀ ਜਿਹੜੀ ਉਹ $73 ਪ੍ਰਤੀ ਬੈਰਲ ਦੇ ਉੱਤੇ ਆਈ ਆ। 10 year yield 3.52% ਦੇ ਉੱਤੇ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 23,387 ਤੇ ਇਥੀਰੀਅਮ $1,658 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ $82 ਤੇ 49 ਰਹੇ ਆ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।